ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਐਂਡ ਡਾਕਟਰ ਸਾਹਿਬ ਅੱਜ 4 ਸਤੰਬਰ 2013 20 ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦਾ ਜੀ ਕਿ ਲਗਾਤਾਰਤਾ ਨਾਲ 2-3 ਦਿਨ ਜਿਹੜਾ ਉਹਨਾਂ ਨੂੰ ਇੰਤਜ਼ਾਰ ਕਰਨੀ ਪਈ। ਵੀਕਐਂਡ ਵੈਸੇ ਆਫ ਹੁੰਦਾ ਹੈ, ਸੈਟਰਡੇ ਸੰਡੇ ਜੀ। ਮੰਡੇ ਇਸ ਵਾਰ ਲੇਬਰ ਡੇ ਸੀ ਤੇ ਲੇਬਰ ਡੇ ਕਰਕੇ ਵੀ ਸਾਡਾ ਸਟੂਡੀਓ ਔਰ ਸਾਰੇ EMPLOYEES ਨੂੰ ਛੁੱਟੀ ਸੀ ਜੀ। ਤੇ ਕੱਲ੍ਹ ਦਾ ਦਿਨ ਟਿਊਜ਼ਡੇ ਕਿਉਂਕਿ ਵੀਕਐਂਡ ਮੈਂ ਟਰੈਵਲ ਕੀਤਾ ਹੈ ਵਰਜੀਨੀਆ, ਵਾਸ਼ਿੰਗਟਨ DC ਜੀ। ਸੰਡੇ ਦਾ ਪ੍ਰੋਗਰਾਮ ਇੰਡੀਅਨਐਪਲਸ ਇੰਡੀਆਨਾ 'ਚ ਸਾਰੇ ਗੁਰਦੁਆਰਾ ਸਾਹਿਬਾਨ ਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਦਾ ਰੱਖਿਆ ਸੀ ਜੀ। ਤੇ ਫਿਰ ਮੰਡੇ ਜਦੋਂ ਮੈਂ ਫਲਾਈ ਕਰਕੇ ਆਇਆ ਸਵੇਰੇ ਤੇ ਇੱਥੇ ਨਿਊ ਜਰਸੀ ਦੇ ਗੁਰਦੁਆਰਾ ਸਾਹਿਬ 'ਚ ਬਲਿੰਗਮ ਸਾਰੇ ਨਿਊਯਾਰਕ ਨਿਊ ਜਰਸੀ ਦੀਆਂ ਸਿੱਖ ਸੰਸਥਾਵਾਂ ਨੇ ਮਿਲ ਕੇ ਜੀ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਨ ਜਿਹੜਾ ਹੈ ਉਸ ਦੇ ਲਈ ਬੜਾ ਵੱਡਾ ਸਮਾਗਮ ਰੱਖਿਆ ਸੀ ਜੀ। ਸੋ 4-5 ਦਿਨ ਦੀ ਹੈਕਟਿਕ ਐਕਟੀਵਿਟੀ ਕਰਕੇ ਕੱਲ੍ਹ ਮੈਨੂੰ ਡੇ ਆਫ ਲੈਣਾ ਪਿਆ ਜੀ। ਸੋ ਮੈਂ ਇਸ ਲਈ ਮਾਫੀ ਚਾਹਾਂਗਾ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੇ ਜੀ ਕੰਸਰਨ ਵੀ ਜ਼ਾਹਰ ਕੀਤਾ ਹੈ, ਈਮੇਲਸ ਵੀ ਆਈਆਂ, ਟੈਲੀਫੋਨ ਕਾਲਸ ਵੀ ਸੀ, ਫਿਕਰਮੰਦ ਸਨ ਜੀ ਜੀ। ਅਸੀਂ ਕਿਹਾ ਨਹੀਂ ਸਭ ਠੀਕ ਠਾਕ ਹੈ, ਬਸ ਛੁੱਟੀ ਕਰਨ ਨੂੰ ਜੀ ਕੀਤਾ ਜੀ ਜੀ ਬਿਲਕੁਲ ਜੀ। ਐਂਡ ਡਾਕਟਰ ਸਾਹਿਬ ਸਾਡੀ ਹੁਣ ਪਹਿਲੀ ਈਮੇਲ ਹੈ ਸਿਰਸਾ ਹਰਿਆਣਾ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਪਹਿਲਾਂ ਤਾਂ ਮੈਂ ਤੁਹਾਨੂੰ ਅਤੇ ਸਾਰੇ ਸਿੱਖ ਜਗਤ ਨੂੰ ਟੀਵੀ 84 ਦੀ ਵਧਾਈ ਦਿੰਦਾ ਹਾਂ ਤੇ ਹੁਣ ਮੁੱਦੇ ਵੱਲ ਆਉਂਦੇ ਹਾਂ। ਮੈਂ ਤੁਹਾਡੀ ਇੱਕ ਰਾਏ ਚਾਹੁੰਦਾ ਹਾਂ ਕਿ 1984 'ਚ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਸ ਸਭ ਵਿੱਚ ਅਕਾਲੀਆਂ ਦਾ ਪੂਰਾ ਹੱਥ ਸੀ। BJP ਨੇ ਵੀ ਇੰਦਰਾ ਗਾਂਧੀ ਨੂੰ ਇਸ ਗੱਲ ਦੀ ਵਧਾਈ ਦਿੰਦੇ ਹੋਏ ਕਿਹਾ ਸੀ ਕਿ ਜੇ ਅਸੀਂ ਤੁਹਾਡੀ ਥਾਂ ਤੇ ਹੁੰਦੇ ਤਾਂ ਇਹ ਕੰਮ ਪਹਿਲਾਂ ਕਰਨਾ ਸੀ। ਸੋ ਇਹ ਤਿੰਨੋਂ ਹੀ ਸਿਆਸੀ ਪਾਰਟੀਆਂ ਸਾਡੇ ਨਾਲ ਨਹੀਂ ਹਨ। ਸੋ ਫਿਰ ਜੇ ਸਾਡਾ ਵੋਟ ਦਾ ਹੱਕ ਹੈ, ਇਹ ਵੋਟ ਅਸੀਂ ਕਿਸ ਨੂੰ ਪਾਈਏ? ਕੀ ਤੁਹਾਨੂੰ ਨਹੀਂ ਲੱਗਦਾ ਸਿੱਖਾਂ ਦੀ ਇੱਕ ਵੱਖਰੀ ਸਿਆਸੀ ਪਾਰਟੀ ਹੋਣੀ ਚਾਹੀਦੀ ਹੈ? ਘੱਟੋ ਘੱਟ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਆਪਣੀ ਸਟੇਟ ਵਿੱਚ ਆਪਣੇ ਕਾਨੂੰਨ ਬਣਾ ਸਕੀਏ ਅਤੇ ਆਪਣੇ ਮੁੱਦੇ ਲੋਕ ਸਭਾ ਤੇ ਰਾਜ ਸਭਾ 'ਚ ਉਠਾ ਸਕੀਏ। ਬਾਦਲ ਉਰੀ ਤਾਂ ਕੁਝ ਕਰਨ ਜੋਗੇ ਹੈ ਹੀ ਨਹੀਂ, ਇਹ ਅਸੀਂ ਦੇਖ ਹੀ ਲਿਆ ਹੈ। ਅਖਵਾਉਂਦੇ ਅਕਾਲੀ ਨੇ ਤੇ ਇੱਥੇ ਸਿਰਸੇ ਆ ਕੇ ਡੇਰੇ ਵਾਲੇ ਰਾਮ ਰਹੀਮ ਦੇ ਪੈਰੀ ਹੱਥ ਲਾਉਂਦੇ ਫਿਰਦੇ ਆ। ਇਹਨਾਂ ਦੀ ਬਹੂ ਹਰਸਿਮਰਤ ਬਾਦਲ ਸ਼ਿਵਲਿੰਗ ਪੂਜਦੀ ਫਿਰਦੀ ਹੈ। ਇਹ ਭੁੱਲ ਹੀ ਜਾਂਦੇ ਨੇ ਕਿ ਇਹਨਾਂ ਦੇ ਸਿਰਾਂ ਤੇ ਪੱਗਾਂ ਬੰਨੀਆਂ ਹੋਈਆਂ ਹਨ। ਇਸ ਸਭ ਬਾਰੇ ਤੁਹਾਡਾ ਕੀ ਵਿਚਾਰ ਹੈ ਡਾਕਟਰ ਸਾਹਿਬ? ਦੇਖੋ, ਬੜੀ ਖੁਸ਼ੀ ਦੀ ਗੱਲ ਹੈ ਕਿ ਹਰਿਆਣਾ ਸਟੇਟ ਦੇ ਸਿਰਸਾ ਦੇ ਇਲਾਕੇ 'ਚ ਬੈਠੇ ਵੀਰ ਹਰਪ੍ਰੀਤ ਸਿੰਘ ਜੀ ਬੜੀ ਦੂਰ ਦੀ ਸੋਚਦੇ ਨੇ ਜੀ, ਕੌਮ ਨੂੰ ਪਿਆਰ ਕਰਦੇ ਨੇ ਔਰ ਉਹਨਾਂ ਦਾ ਜਿਹੜਾ ਐਨਾਲਿਸਿਸ ਹੈ ਸਾਰੀ ਸਿਚੁਏਸ਼ਨ ਬਾਰੇ ਬਹੁਤ ਵਧੀਆ ਐਨਾਲਿਸਿਸ ਹੈ ਜੀ ਜੀ। ਇਸ ਲਈ ਕਿ ਉੱਥੇ ਬੈਠੇ ਸਿੱਖ ਇਹ ਮਹਿਸੂਸ ਕਰਦੇ ਨੇ ਕਿ ਸਾਡੀ ਜਿਹੜੀ ਪੰਥਕ ਆਵਾਜ਼ ਹੈ ਜੀ ਉਸ ਨੂੰ ਮਿਸਯੂਜ਼ ਕਰ ਰਹੇ ਨੇ ਅਕਾਲੀ ਜੀ। ਕਿਉਂਕਿ ਬਹੁਤ ਵਾਰ ਹੁਣ ਤੱਕ ਤਾਂ ਇਹੀ ਰਿਹਾ ਹੈ ਕਿ ਵੀ ਅਕਾਲੀ ਦਲ ਹੀ ਪੰਥ ਹੈ ਤੇ ਪੰਥ ਹੀ ਅਕਾਲੀ ਦਲ ਹੈ ਜੀ। ਔਰ ਕਾਫੀ ਲੰਬਾ ਸਮਾਂ ਜਿਹੜੇ ਵੀ ਪੁਰਾਣੀ ਜਨਰੇਸ਼ਨ ਦੇ ਬਜ਼ੁਰਗ ਸਨ, ਮਾਤਾਵਾਂ ਜਾਂ ਬਜ਼ੁਰਗ, ਉਹ ਜਦੋਂ ਵੋਟ ਪਾਉਂਦੇ ਸੀ ਅਕਾਲੀ ਉਮੀਦਵਾਰ ਨੂੰ ਤੇ ਉਹ ਇਹ ਨਹੀਂ ਸੀ ਕਹਿੰਦੇ ਅਸੀਂ ਅਕਾਲੀ ਨੂੰ ਪਾਏ, ਉਹਨਾਂ ਨੇ ਉਹ ਕਹਿੰਦੇ ਸੀ ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ ਹੈ ਜੀ ਤੇ ਵੋਟ ਸਾਡੀ ਪੰਥ ਦੀ ਹੈ। ਕਿਉਂਕਿ ਅਕਾਲੀਆਂ ਨੇ 1920 'ਚ ਹੋਂਦ 'ਚ ਆਇਆ ਅਕਾਲੀ ਦਲ ਨੇ ਇਸ ਕਦਰ ਪੰਥ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਕੀਤੀਆਂ ਜੀ। ਗੱਡੀਆਂ ਦੇ ਸਾਹਮਣੇ ਲੇਟੇ ਸਾਕਾ ਪੰਜਾ ਸਾਹਿਬ, ਨਨਕਾਣਾ ਸਾਹਿਬ ਜਿਉਂਦੇ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ ਜੀ। ਗੁਰੂ ਕੇ ਬਾਗ 'ਚ ਡਾਂਗਾਂ ਖਾਧੀਆਂ, ਜੈਤੋ ਦੇ ਮੋਰਚੇ ਵੇਲੇ ਮਸ਼ੀਨ ਗੰਨਾਂ ਦੇ ਸਾਹਮਣੇ ਖਲੋਤੇ ਜੀ। ਔਰ ਅਕਾਲੀ ਸ਼ਬਦ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਬਹੁਤ ਇਮਾਨਦਾਰ, ਅੰਮ੍ਰਿਤਧਾਰੀ, ਦੇਖਣ ਨੂੰ ਦਰਸ਼ਨੀ, ਕੁੱਟ ਖਾਣ ਨੂੰ ਹਮੇਸ਼ਾ ਤਗੜੇ ਔਰ ਤਿਆਰ ਪੰਥ ਦੇ ਲਈ ਜੀ ਜੀ। ਔਰ ਹਮੇਸ਼ਾ ਬਹੁਤਾ ਸਮਾਂ ਜੇਲ੍ਹਾਂ 'ਚ ਗੁਜ਼ਾਰਨਾ ਔਰ ਪੰਥ ਦੀ ਆਜ਼ਾਦੀ ਦੇ ਲਈ ਆਵਾਜ਼ ਮਾਰੋ ਮੋਰਚਿਆਂ ਦੇ ਤੇ ਕਦੇ ਵਲੰਟੀਅਰਾਂ ਦੀ ਕਮੀ ਨਹੀਂ ਸੀ ਹੁੰਦੀ ਜੀ ਜੀ। ਔਰ ਕਾਂਗਰਸ ਵਾਲੇ ਜਾ ਕੇ ਪਿੱਟਦੇ ਹੁੰਦੇ ਸੀ ਜਦੋਂ ਵੀ ਨਹਿਰੂ ਜਾਂ ਉਸ ਤੋਂ ਬਾਅਦ ਜਿਹੜੇ ਉਹਦੇ ਸਕਸੈਸਰ ਬਣੇ ਕਿ ਜੀ ਤੁਹਾਡੇ ਤੋਂ ਅਕਾਲੀ ਕਾਬੂ ਨਹੀਂ ਹੁੰਦੇ ਜੀ। ਹਰ ਵਾਰੀ ਜਿੰਨੀ ਵਾਰੀ ਹਜ਼ਾਰਾਂ ਕਿੱਥੋਂ ਆ ਜਾਂਦੇ ਨੇ, ਉਹ ਕਹਿੰਦੇ ਜੀ ਇਹਨਾਂ ਦੇ ਕੋਲ ਗੁਰਦੁਆਰਿਆਂ ਦੀਆਂ ਸਟੇਜਾਂ ਨੇ, ਇਹਨਾਂ ਦੇ ਲਈ ਪੰਥ ਦੇ ਨਾਂ ਥੱਲੇ ਜੋ ਮਰਜ਼ੀ ਕਹਿਣ
ਪੰਥ ਦੇ ਨਾਂ ਥੱਲੇ ਸਿੱਖ ਇਹਨਾਂ ਨੂੰ ਫੋਲੋ ਕਰਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਹੀ ਅਕਾਲੀ ਦਲ ਜੂਨ 84 ਦੇ ਘੱਲੂਘਾਰੇ ਦੇ ਲਈ ਇੱਕ ਕੰਸਪੀਰੇਟਰ ਹੈ, ਕੋ ਕੰਸਪੀਰੇਟਰ ਹੈ, ਸਾਜ਼ਿਸ਼ ਹੈ ਉਹਨਾਂ ਦੀ। ਔਰ ਇਹ ਗੱਲ ਹੁਣ ਸਬੂਤਾਂ ਦੇ ਆਧਾਰ ਤੇ ਕਹੀ ਜਾ ਸਕਦੀ ਹੈ ਕਿ ਇੱਕ ਪਾਸੇ ਧਰਮ ਯੁੱਧ ਮੋਰਚੇ ਦੇ ਵਿੱਚ ਸਿੱਖ ਕੁਰਬਾਨੀਆਂ ਦੇ ਰਹੇ ਸਨ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ, ਸ਼ਹੀਦੀਆਂ ਵੀ ਹੋਈਆਂ, ਮਲੇਰਕੋਟਲੇ ਰਸਤਾ ਰੋਕੋ ਵੇਲੇ ਸ਼ਹੀਦ ਹੋਏ, ਜਿਨ੍ਹਾਂ 'ਚ ਕੁਝ ਮੁਸਲਮਾਨ ਵੀਰ ਵੀ ਸਨ ਜੀ। ਤਰਨਤਾਰਨ ਦੇ ਰੇਲਵੇ ਫਾਟਕ ਦੇ ਉੱਤੇ ਜਦੋਂ ਕਿ ਗ੍ਰਿਫਤਾਰ ਕੀਤੇ ਅਕਾਲੀ ਵਲੰਟੀਅਰਸ ਦਾ ਜਿਹੜਾ ਜਥਾ ਬੱਸ ਰਾਹੀਂ ਫਿਰੋਜ਼ਪੁਰ ਲਿਜਾਇਆ ਜਾ ਰਿਹਾ ਸੀ ਤੇ ਟਾਈਮਿੰਗ ਇਸ ਤਰੀਕੇ ਨਾਲ ਸੈੱਟ ਕੀਤੀ ਗਈ ਕਿ ਉਹਦੇ 'ਚ ਗੱਡੀ ਮਾਰੀ ਗਈ ਟ੍ਰੇਨ, ਕਿੰਨੇ ਉਹਦੇ 'ਚ ਸ਼ਹੀਦ ਹੋਏ ਜੀ। ਇਸੇ ਤਰ੍ਹਾਂ ਦਿੱਲੀ ਵੱਲ ਜਾਂਦੇ ਆ ਏਸ਼ੀਆਡ 82 ਵੇਲੇ ਵੀ ਜਿਹੜੀ ਹੈ ਬਹੁਤ ਸਾਰੇ ਜ਼ੁਲਮ ਹੋਏ। ਸੋ ਉਸ ਸਾਰੇ ਦੌਰ 'ਚ ਇੱਕ ਵਾਰ ਫਿਰ ਲੋਕਾਂ ਨੇ, ਪੰਥ ਨੇ ਅਕਾਲੀਆਂ ਨੂੰ ਮੁਆਫ ਕਰ ਦਿੱਤਾ ਸੀ। ਜੋ ਇਹਨਾਂ ਦਾ ਕਿਰਦਾਰ 1966 ਤੋਂ 1980 ਤੱਕ ਸੀ, ਐਮਰਜੈਂਸੀ ਵਾਲੀ ਗੱਲ ਨੂੰ ਜੇ ਵਿੱਚੋਂ ਕੱਢ ਦਈਏ ਤੇ ਜਿਉਂ ਹੀ ਅਕਾਲੀ ਦਲ ਸੰਤ ਫਤਿਹ ਸਿੰਘ, ਲਛਮਣ ਸਿੰਘ ਗਿੱਲ, ਫਿਰ ਇਹ ਬਾਦਲ, ਟੋੜਾ, ਤਲਵੰਡੀ, ਬਰਨਾਲਾ, ਬਲਵੰਤ ਸਿੰਘ ਇਸ ਜੁੰਡਰੀ ਦੇ ਹੱਥ ਆਇਆ, ਇਹਨਾਂ ਨੇ ਅਕਾਲੀਆਂ ਨੂੰ ਬਿਲਕੁਲ ਪੰਥਕ ਏਜੰਡੇ ਤੋਂ ਡੀਰੇਲ ਕਰਕੇ ਮੌਕਾ ਪ੍ਰਸਤ ਸਿਆਸਤ ਸ਼ੁਰੂ ਕਰ ਦਿੱਤੀ ਸੀ। ਪਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੀਨ ਤੇ ਆਮਦ, ਅਨੰਦਪੁਰ ਸਾਹਿਬ ਦੇ ਮਤੇ ਲਈ ਧਰਮ ਯੁੱਧ ਮੋਰਚਾ ਲਾਣਾ, ਪਰ ਉਸ ਦੌਰ 'ਚ ਵੀ ਇਸ ਪਾਸੇ ਸਿੱਖ ਗ੍ਰਿਫਤਾਰੀਆਂ ਦੇ ਰਹੇ ਸਨ। ਇਹਨਾਂ ਨੇ ਲਗਭਗ 1.5 ਦਰਜਨ ਖੁਫੀਆ ਮੀਟਿੰਗਾਂ ਉਸ ਪੀਰੀਅਡ ਦੇ ਵਿੱਚ ਇੰਦਰਾ ਗਾਂਧੀ ਨਾਲ, ਹੋਮ ਮਿਨਿਸਟਰ ਨਾਲ, ਇਹਨਾਂ ਸਾਰਿਆਂ ਦੇ ਨਾਲ ਕੀਤੀਆਂ ਨੇ। ਸਾਰੇ ਟੌਪ ਲੀਡਰ ਉਹਦੇ ਸ਼ਾਮਲ ਸੀ ਜੀ। ਸੋ ਸੈਂਟਰ ਦੀਆਂ ਏਜੰਸੀਆਂ ਨੂੰ ਇਹ ਗੱਲ ਬੜੀ ਕਲੀਅਰ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਂਦਾ ਹੈ, ਪਿੰਡਾਂ ਵਾਲਿਆਂ ਨੂੰ ਮਾਰਿਆ ਜਾਂਦਾ ਹੈ, ਇਹ ਸਾਡੇ ਸਾਥੀ ਨੇ। ਔਰ ਇਸ ਕਿਸਮ ਦੀਆਂ ਵੀ ਇੰਡੀਕੇਸ਼ਨਸ ਨੇ ਕਿ ਮਈ ਦੇ ਅਖੀਰਲੇ ਹਫਤੇ ਇਹਨਾਂ ਨੇ ਆਪ ਹੀ ਇਹ ਗੱਲ ਕਹੀ। ਹਾਲਾਂ ਇੰਦਰਾ ਗਾਂਧੀ ਆਪਣੀ ਮਾਰ ਤੇ ਸੀ, ਉਹ ਤਾਂ 2 ਸਾਲ ਤੋਂ ਪਲਾਨ ਕਰ ਰਹੇ ਸੀ ਵੀ ਉਹਨਾਂ ਨੇ ਕੀ ਕਰਨਾ, ਪਰ ਉਹਨਾਂ ਨੂੰ ਇਹ ਗੱਲ ਜ਼ਾਹਰ ਸੀ ਕਿ ਇਹ ਸਾਡੇ ਨਾਲ ਨੇ ਜੀ, ਇਹਨਾਂ ਦੀ ਸਹਿਮਤੀ ਹੈ ਔਰ ਇਹ ਕੋਈ ਵੀ ਗੰਭੀਰ ਕਦਮ ਨਹੀਂ ਚੁੱਕਣਗੇ ਜੇ ਇਸ ਕਿਸਮ ਦਾ ਘੱਲੂਘਾਰਾ ਵਰਤਾਇਆ ਜਾਂਦਾ ਉਸ ਤੋਂ ਬਾਅਦ। ਔਰ ਗੱਲ ਸਾਹਮਣੇ ਆ ਗਈ ਜੀ। ਇਹੀ ਬਾਦਲ ਜਿਹਨੇ ਸੰਵਿਧਾਨ ਦੀ ਧਾਰਾ 25 ਫਾੜੀ, ਜਿਹਨੇ ਜੂਨ 84 ਵੇਲੇ BBC ਤੋਂ ਇੰਟਰਵਿਊ ਦਿੰਦਿਆਂ ਕਿਹਾ ਜੀ ਛੱਡ ਦਿਓ ਨੌਕਰੀਆਂ ਜੀ ਜੀ, ਔਰ ਸਾਡਾ ਕੋਈ ਸਬੰਧ ਨਹੀਂ ਹੈ ਹਕੂਮਤ ਦੇ ਨਾਲ ਹੁਣ ਜੀ। ਤੇ ਇਹੀ ਅਕਾਲੀ ਜਿਹੜੇ ਨੇ ਉਹ ਧਿਰ ਬਣ ਗਏ BJP ਦੇ ਨਾਲ। ਔਰ ਇਵੇਂ ਹੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ ਵੀ BJP ਦਾ ਸਟੈਂਡ ਇੱਕ ਪਾਸੇ ਦੁਰਗਾ ਮਾਤਾ ਉਹਨੂੰ ਬਣਾਇਆ, ਦੂਜੇ ਪਾਸੇ ਉਹਨਾਂ ਨੇ ਕਿਹਾ ਜੀ ਜੇ ਸਾਡੇ ਕੋਲ ਹੁੰਦਾ ਸੀ ਤਾਂ ਬਹੁਤ ਪਹਿਲਾਂ ਕਰ ਦੇਣਾ ਸੀ। ਉਹਨਾਂ ਨੇ ਮਤਾ ਕੀਤਾ ਕਿ ਇਹ ਤਾਂ ਬਹੁਤ ਪਹਿਲੇ ਹੋਣਾ ਚਾਹੀਏ ਥਾ। ਹੁਣ ਜਿਹੜਾ ਉਹਨਾਂ ਦਾ ਸੁਝਾਅ ਹੈ ਕਿ ਵੀ ਅਕਾਲੀ, ਕਾਂਗਰਸ, BJP ਔਰ ਨਾਲ ਹੀ ਉਹਨਾਂ ਨੇ ਬਾਦਲ ਦਾ ਕਿਹਾ ਵੀ ਇੱਥੇ ਸੌਦਾ ਸਾਧ ਹੈ, ਉਹਦੇ ਆਉਂਦਾ ਇੱਕ ਪਾਸੇ ਗੁਰਮਤਾ ਜਾਰੀ ਹੈ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜੀ ਕਿ ਇਹਦੇ ਨਾਲ ਵਰਤਣਾ ਨਹੀਂ ਹੈ, ਇਹ ਪੈਰੀਂ ਹੱਥ ਲਾਉਂਦੇ ਨੇ। ਤੇ ਜਿਹੜੀ ਨੂੰਹ ਹੈ ਇਹਨਾਂ ਦੀ ਉਹ ਸ਼ਿਵਲਿੰਗ ਪੂਜਦੀ ਹੈ, ਉਸ ਦੀਆਂ ਤਸਵੀਰਾਂ ਮੀਡੀਆ ਦੇ ਵਿੱਚ ਆਈਆਂ, ਇਹ ਕੋਈ ਝੂਠ ਨਹੀਂ ਹੈ। ਗੋਆ ਚੁੱਕਦੇ ਨੇ, ਸ਼ਿਵਲਿੰਗ ਪੂਜਦੇ ਨੇ, ਮੁਕਟ ਲਾਏ ਹੈ, ਘਰ ਦੇ ਉੱਤੇ ਤਾਂਤਰਿਕ ਯੱਗ ਕਰਾਉਂਦੇ ਨੇ, ਲਾਲ ਝੰਡਾ ਲੱਗਾ ਰਿਹਾ ਕਿੰਨੀ ਦੇਰ ਕਿਸੇ ਯੋਗੀ ਦਾ ਉੱਥੇ ਜਿਹਦੇ ਤੋਂ ਤਾਂਤਰਿਕ ਯੱਗ ਕਰਵਾਉਂਦੇ ਰਹੇ। ਸੋ ਉਹ ਹੁਣ ਇਹਨਾਂ ਦਾ ਜਿਹੜਾ ਅਲਟੀਮੇਟਲੀ ਸੁਝਾਅ ਹੈ ਕਿ ਵੀ ਜਦੋਂ ਇਹ ਸਾਰੀਆਂ ਤਿੰਨੋਂ ਹੀ ਧਿਰਾਂ ਪੰਥ ਦੇ ਖਿਲਾਫ ਨੇ ਤੇ ਸਿੱਖਾਂ ਦੀ ਆਬਾਦੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਵਿੱਚ ਜਿਹੜੀ ਹੈ ਫੋਕਸਡ ਹੈ, ਜਾਂ ਲਗਭਗ 80% ਸਿੱਖ ਸਾਰੇ ਕੁੱਲ ਆਬਾਦੀ ਦੇ ਇੱਥੇ ਰਹਿੰਦੇ ਨੇ ਜੀ। ਤੇ ਇੱਥੇ ਕਿਉਂ ਨਹੀਂ ਸਿੱਖ ਆਪਣੀ ਪੋਲੀਟੀਕਲ ਪਾਰਟੀ ਬਣਾਉਂਦੇ ਤਾਂ ਕਿ ਉਹਨਾਂ ਦੇ ਹੱਕ ਮਹਿਫੂਜ਼ ਹੋਣ, ਆਪਣੇ ਕਾਨੂੰਨ ਬਣਾ ਸਕਣ ਜਾਂ ਇਸ ਕਿਸਮ। ਦੇਖੋ ਉੱਥੇ ਬੈਠਾ ਸਿੱਖ ਇਵੇਂ ਹੀ ਸੋਚੇਗਾ ਜੀ। ਅਜੇ ਵੀ ਇਹਨਾਂ ਨੂੰ ਵੀਰ ਹਰਪ੍ਰੀਤ ਸਿੰਘ ਉਹਨਾਂ ਨੂੰ ਲੱਗਦਾ ਹੈ ਕਿ ਉੱਥੋਂ ਦੇ ਸਿਸਟਮ 'ਚ ਇੱਕ ਫੇਅਰਨੈਸ ਦੇ ਨਾਲ ਤੁਸੀਂ ਆਪਣੀ ਗੱਲ ਅੱਗੇ ਤੋਰ ਸਕਦੇ ਹੋ, ਪਰ ਗੱਲ ਇਵੇਂ ਨਹੀਂ ਹੈ ਜੀ ਜੀ। ਪਹਿਲਾਂ ਤਾਂ ਇਹਨਾਂ ਦੇ ਵੀ ਨੋਟਿਸ ਹੋਏਗਾ ਕਿ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਪੰਥਕ ਧਿਰ ਹੈ ਜਿਨ੍ਹਾਂ ਨੇ ਜਿਹੜਾ ਲਗਾਤਾਰਤਾ ਨਾਲ ਚੋਣਾਂ 'ਚ ਵੀ ਪਾਰਟਿਸਿਪੇਟ ਕੀਤਾ ਹੈ। ਸਰ ਸਰਬਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਜੀ। ਹੁਣ ਵੀ ਉਹ ਇੱਕ ਬਹੁਤ ਵੱਡੀ ਰੈਲੀ ਜਿਹੜੀ ਹੈ ਉਹ ਕਰਨ ਜਾ ਰਹੇ ਨੇ, ਇਨਸਾਫ ਰੈਲੀ ਪੰਜਾਬ ਦੇ ਵਿੱਚ। ਉਸ ਦੇ ਲਈ ਉਹਨਾਂ ਨੇ ਮਦਦ ਵੀ ਮੰਗੀ ਆ ਬਾਹਰਲੇ ਸਿੱਖਾਂ ਤੋਂ ਜੀ ਜੀ। ਇਸ ਤੋਂ ਇਲਾਵਾ ਅਕਾਲੀ ਦਲ ਪੰਚ ਪ੍ਰਧਾਨੀ ਹੈ, ਬੇਸ਼ੱਕ ਉਹਨਾਂ ਨੇ ਵੱਡੇ ਲੈਵਲ ਦੀਆਂ ਇਲੈਕਸ਼ਨਸ ਤਾਂ ਸ਼ਾਇਦ MP ਵਗੈਰਾ ਨਹੀਂ ਲੜੀਆਂ ਜੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਾਇਦ MLA ਇਲੈਕਸ਼ਨਸ 'ਚ ਵੀ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ ਹੈ ਜੀ। ਦਲ ਖਾਲਸਾ ਜਥੇਬੰਦੀ ਹੈ ਜਿਹੜੇ ਇਲੈਕਸ਼ਨਾਂ ਦੇ ਵਿੱਚ ਉਤਰਦੇ ਰਹੇ ਨੇ ਔਰ ਸਭ ਤੋਂ ਪੁਰਾਣੀ ਜਥੇਬੰਦੀਆਂ 'ਚੋਂ ਹੈ, 84 ਤੋਂ ਵੀ ਪਹਿਲਾਂ ਜੀ। ਉਹਨਾਂ ਨੇ ਪਹਿਲਾਂ ਜਿਹੜੀ ਸ਼ਾਇਦ 78 79 ਦੇ ਵਿੱਚ 79 'ਚ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਸਨ, ਉਹਦੇ 'ਚ ਦਲ ਖਾਲਸਾ ਦੇ ਥੱਲੇ ਹੀ ਉਹਨਾਂ ਨੇ ਉਹ ਚੋਣਾਂ ਲੜੀਆਂ ਸੀ ਜੀ।
ਇਸ ਤੋਂ ਇਲਾਵਾ ਅਤਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਉਹਨਾਂ ਨੇ ਆਪਣਾ ਖਾਲਿਸਤਾਨੀ ਅਕਾਲੀ ਦਲ ਬਣਾਇਆ ਹੋਇਆ, ਅਕਾਲੀ ਦਲ ਇੰਟਰਨੈਸ਼ਨਲ ਨੂੰ ਕਹਿੰਦੇ ਨੇ ਪਰ ਆਪਣੇ ਨਾਂ ਨਾਲ ਉਹਨਾਂ ਨੇ ਖਾਲਿਸਤਾਨੀ ਲਿਖਿਆ ਹੋਇਆ, ਉਹ ਵੀ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਆਪਣੇ ਬਲਬੂਤੇ ਦੇ ਉੱਤੇ ਜਦੋਂ ਕਿ ਏਜੰਸੀਆਂ ਦਾ ਜ਼ੋਰ ਦੂਸਰੇ ਪਾਸੇ ਹੈ, ਉੱਥੇ ਇੱਕ ਕਰਪਟ ਸਿਸਟਮ ਦੇ ਵਿੱਚ ਪੈਸੇ ਦੇ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਨੇ। ਆ ਹੁਣ ਪੰਚਾਇਤਾਂ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਕਰੋੜਾਂ ਰੁਪਏ ਜਿਹੜੇ ਨੇ ਇੱਕ ਮੈਂਬਰ ਨੇ ਖਰਚ ਕੀਤੇ ਨੇ ਚੋਣ ਜਿੱਤਣ ਦੇ ਲਈ। ਹੁਣ ਜਦੋਂ ਇਸ ਕਿਸਮ ਦਾ ਸਿਸਟਮ ਹੋਏ ਤੇ ਤੁਸੀਂ ਜਿਹੜੀ ਸਿੱਖ ਪਾਰਟੀ ਹੈ, ਆਲਰੇਡੀ ਮੈਂ ਜਿਹੜੀਆਂ ਐਗਜ਼ਿਸਟਿੰਗ ਪਾਰਟੀਆਂ ਨੇ ਉਹਨਾਂ ਵਿਚਾਰਿਆਂ ਦੇ ਲਈ ਉੱਥੇ ਸਰਵਾਈਵਲ ਔਖੀ ਹੋਈ ਹੈ। ਜੇ ਉਹਨਾਂ ਨੇ ਕੋਈ ਰੈਲੀ ਕਰਨੀ ਹੈ, ਉਹਨਾਂ ਕੋਲ ਪੈਸੇ ਨਹੀਂ ਨੇ। ਜੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਤੁਸੀਂ ਲੈ ਕੇ ਜਾਣੇ ਨੇ ਬੰਦੇ, ਝੰਡੇ ਤੁਹਾਨੂੰ ਚਾਹੀਦੇ ਨੇ, ਉਹਨਾਂ ਵਰਕਰਾਂ ਦੀਆਂ ਮੁੱਢਲੀਆਂ ਲੋੜਾਂ ਚਾਹੀਦੀਆਂ ਨੇ, ਉਹ ਫੁੱਲਫਿਲ ਨਹੀਂ ਹੁੰਦੀਆਂ। ਸੋ ਆਈਡੀਆ ਚੰਗਾ ਹੈ ਕਿ ਵੀ ਇੱਕ ਪਾਰਟੀ ਹੋਏ, ਪਰ ਅਸੀਂ ਇਹ ਸਮਝਦੇ ਹਾਂ ਵੀ ਇਹ ਅਸੀਂ ਐਕਸਪੈਕਟ ਕਰਦੇ ਹਾਂ ਵੀ ਇਹਨਾਂ ਪੰਥਕ ਧਿਰਾਂ ਤੋਂ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਜਾਂ ਹੋਰ ਵੀ ਜਿਹੜੇ ਦਿਲਚਸਪੀ ਰੱਖਦੇ ਨੇ ਕਿ ਜੇ ਉਹ ਇੱਕ ਝੰਡੇ ਦੇ ਥੱਲੇ ਆ ਜਾਣ ਸਿੱਖ ਮਿਸਲਾਂ ਦੀ ਤਰ੍ਹਾਂ, ਆਪਣਾ ਨਿਸ਼ਾਨਾ ਸਪਸ਼ਟਤਾ ਨਾਲ ਖਾਲਿਸਤਾਨ ਰੱਖਣ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵੀ, ਉੱਥੇ ਵੀ ਸਿੱਖਾਂ ਦੀ ਆਬਾਦੀ ਮਿਲੀਅਨ ਦੇ ਨੇੜੇ ਤੇੜੇ ਹੈ, ਉਹਨਾਂ ਦੇ ਵਿੱਚ ਆਪਣੀਆਂ ਜੜ੍ਹਾਂ ਬਣਾਉਣ। ਹਾਲਾਂ ਨਿਕਲਣਾ ਨਹੀਂ ਹੈ ਵੀ ਉਹਦੇ ਨਾਲ ਕੋਈ ਪੋਲੀਟੀਕਲ ਪਾਰਟੀ ਕੋਈ ਖਾਲਿਸਤਾਨ ਨਹੀਂ ਲੈ ਕੇ ਦੇ ਸਕੇਗੀ, ਕਿਉਂਕਿ ਉੱਥੋਂ ਦੇ ਸਿਸਟਮ 'ਚ ਸਰਵਾਈਵਲ ਸੌਖੀ ਨਹੀਂ ਹੈ। ਪਰ ਇਹ ਕੱਲ੍ਹ ਨੂੰ ਜਦੋਂ ਵੀ ਦੂਸਰੇ ਪਾਸਿਓਂ ਵੀ ਦਬਾਅ ਬਣਦਾ ਹੈ, ਕੋਈ ਹਾਲਾਤ ਚੇਂਜ ਹੁੰਦੇ ਨੇ, ਕੋਈ ਗੱਲਬਾਤ ਅੱਗੇ ਤੁਰਨ ਦਾ ਰਸਤਾ ਬਣਦਾ ਤੇ ਤੁਹਾਡੇ ਕੋਲ ਇੱਕ ਪੋਲੀਟੀਕਲ ਸਟਰਕਚਰ ਹੋਏਗਾ ਇੱਕ ਸਿਸਟਮ ਤੋਂ ਦੂਜੇ ਵੱਲ ਚੇਂਜ ਹੋਣ ਦਾ। ਉੱਥੇ ਸਾਡੇ ਪੀਸਫੁਲੀ ਆਪਣੀ ਗੱਲ ਜੇ ਕਹਿਣ ਦਾ ਹੱਕ ਕਿਸੇ ਸਟੇਜ ਤੇ ਸਾਨੂੰ ਯੂਨਾਈਟਿਡ ਨੇਸ਼ਨ ਚਾਰਟਰ ਦੇ ਥੱਲੇ ਮਿਲੇਗਾ। ਪਲੇਬਸਾਈਡ ਦੀ ਕੋਈ ਗੱਲ ਹੁੰਦੀ ਹੈ, ਉਹਦੇ ਤੋਂ ਪਹਿਲਾਂ 6 ਮਹੀਨੇ ਸਾਲ ਦਾ ਸਮਾਂ ਮਿਲਦਾ। ਸੋ ਸਾਡਾ ਪੋਲੀਟੀਕਲ ਸਟਰਕਚਰ ਉੱਥੇ ਆਪਣੀ ਉਸ ਕਿਸਮ ਦੀ ਗੱਲ ਨੂੰ ਅੱਗੇ ਤੋਰ ਸਕੇਗਾ। ਬਾਕੀ ਮੈਨੂੰ ਇਹ ਨਹੀਂ ਲੱਗਦਾ ਕਿ ਵੀ ਅਸੀਂ ਕਦੇ ਵੀ ਉੱਥੋਂ ਦੇ ਸਿਸਟਮ ਜਿੱਥੇ ਕਿ ਏਜੰਸੀਆਂ ਸ਼ੋਅ ਰਨ ਕਰਦੀਆਂ ਨੇ, ਇਸ ਸਥਿਤੀ 'ਚ ਹੋ ਸਕਦੇ ਹਾਂ ਕਿ ਅਸੀਂ ਆਪਣੇ ਮੈਜੋਰਿਟੀ ਜਿਹੜੀ ਹੈ ਪੰਜਾਬ ਅਸੈਂਬਲੀ ਦੇ ਵਿੱਚ ਜਾਂ ਹਰਿਆਣਾ ਜਾਂ ਦਿੱਲੀ 'ਚ ਕਦੇ ਲੈ ਸਕੀਏ ਕਿ ਅਸੀਂ ਆਪਣੇ ਕਾਨੂੰਨ ਬਣਾ ਸਕੀਏ। ਪਰ ਜੇ ਪੰਥਕ ਧਿਰਾਂ ਇਕਮੁੱਠ ਹੋ ਕੇ ਆਜ਼ਾਦੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਆਪਣਾ ਜਿਹੜਾ ਹੈ ਉਹ ਫੋਕਸ ਰੱਖਦੀਆਂ ਨੇ ਤੇ ਘੱਟੋ ਘੱਟ ਜਿਹੜੀ ਪੰਥਕ ਵੋਟ ਹੈ ਔਰ ਪੰਥਕ ਵਿਚਾਰਧਾਰਾ ਵਾਲੇ ਨੇ ਉਹਨਾਂ ਦੇ ਕੋਲ ਇੱਕ ਪਲੇਟਫਾਰਮ ਜ਼ਰੂਰ ਹੋਏਗਾ। ਪਰ ਬਹੁਤ ਬਹੁਤ ਧੰਨਵਾਦ ਵੀਰ ਹਰਪ੍ਰੀਤ ਸਿੰਘ ਜੀ। ਡਾਕਟਰ ਸਾਹਿਬ ਹੁਣ ਮਿਲਾਂਗੇ ਬ੍ਰੇਕ ਲਾ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।